ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 14 ਮਈ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਫਾਨੀ ਤੇ ਲਾਫਾਨੀ। ਸੁਨਹਿਰੀ ਮਤਨ ਤਮੈਥੀਅਸ। ਹੁਣ ਅਜ਼ਲੀ ਬਾਦਸ਼ਾਹ ਗੈਰ ਫਾਨੀ ਨਾ ਵੇਖੇ ਜਾਣ ਵਾਲੇ ਇਕੱਲੇ ਰੱਬ ਦੀ ਇੱਜ਼ਤ ਤੇ ਵਡਿਆਈ ਹਮੇਸ਼ਾ ਤੋਂ ਹਮੇਸ਼ਾ ਤਿਕਰ ਹੁੰਦੀ ਰਵੇ। ਆਮੀਨ। ਜਵਾਬੀ ਪੜ੍ਹਾਈ। ਜ਼ਬੂਰ। ਐ ਰੱਬਾ, ਪੀੜ੍ਹੀ ਤੋਂ ਪੀੜ੍ਹੀ ਤਿਕਰ ਤੂੰ ਸਾਡੀ ਪਨਾਹਗਾਹ ਰਿਹਾ ਏ। ਇਹਦੇ ਤੋਂ ਪਹਿਲਾਂ ਵੀ ਪਹਾੜ ਪੈਦਾ ਹੋਏ ਜਾਂ ਧਰਤੀ ਤੇ ਜੱਗ ਨੂੰ ਤੂੰ ਬਣਾਇਆ, ਅਜ਼ਲਾਂ ਤੋਂ ਹਮੇਸ਼ ਤਿਕਰ ਤੂੰ ਹੀ ਰੱਬ ਏ। ਐ ਧਰਤੀ ਦੇ ਰਹਿਣ ਵਾਲਿਓ, ਸਾਰੇ ਖੁਦਾਵੰਦ ਦੇ ਹਜ਼ੂਰ ਖੁਸ਼ੀ ਦਾ ਨਾਰਾ ਮਾਰੋ। ਜਾਣ ਰੱਖੋ ਵੀ ਖੁਦਾਵੰਦ ਹੀ ਰੱਬ ਏ। ਉਹਨੇ ਹੀ ਸਾਨੂੰ ਜੰਮਿਆ ਤੇ ਅਸੀਂ ਉਹਦੇ ਹੀ ਹਾਂ। ਅਸੀਂ ਉਹਦੇ ਲੋਕੀ ਤੇ ਉਹਦੀ ਚਰਾਗਾਹ ਦੀਆਂ ਭੇਡਾਂ ਵਾਂ। ਸ਼ੁਕਰਗੁਜ਼ਾਰੀ ਕਰਦਿਆਂ ਹੋਏ ਉਹਦੇ ਫਾਟਕਾਂ ਵਿੱਚ ਤੇ ਹਮਦ ਕਰਦਿਆਂ ਹੋਏ ਉਹਦੀ ਬਾਰਗਾਹਾਂ ਵਿੱਚ ਦਾਖਲ ਹੋਵੋ। ਉਹਦਾ ਸ਼ੁਕਰ ਕਰੋ ਤੇ ਉਹਦੇ ਨਾਂ ਨੂੰ ਧੰਨ ਆਖੋ, ਕਿਉਂ ਜੇ ਰੱਬ ਭਲਾ ਏ, ਉਹਦੀ ਸ਼ਫਕਤ ਅਬਦੀ ਏ ਤੇ ਉਹਦੀ ਵਫਾਦਾਰੀ ਪੀੜ੍ਹੀ ਤੋਂ ਪੀੜ੍ਹੀ ਤਿਕਰ ਰਹਿੰਦੀ ਏ। ਦਰਸੀਵਾਜ਼ ਬਾਈਬਲ ਵਿੱਚੋਂ ਰੋਮੀਓ। ਰੂਹ ਆਪ ਸਾਡੀ ਰੂਹ ਨਾਲ ਮਿਲ ਕੇ ਗਵਾਹੀ ਦਿੰਦਾ ਏ ਭਈ ਅਸੀਂ ਰੱਬ ਦੇ ਪੁੱਤਰ ਹਾਂ, ਤੇ ਜੇ ਪੁੱਤਰ ਹਾਂ ਤੇ ਵਾਰਸ ਵੀ ਹਾਂ, ਯਾਨੀ ਰੱਬ ਦੇ ਵਾਰਸ ਤੇ ਮਸੀਹ ਦੇ ਹਮੇਰਾਸ। ਸਲਾਤੀਨ। ਤੇ ਏਲੀਆ ਤਿਸ਼ਬੀ ਨੇ, ਜਿਹੜਾ ਜਲਾਦ ਦੇ ਪਰਦੇਸੀਆਂ ਵਿੱਚੋਂ ਸੀ, ਅਖੀਅਬ ਨੂੰ ਆਖਿਆ ਭਈ ਖੁਦਾਵੰਦ ਇਸਰਾਏਲ ਦੇ ਰੱਬ ਦੀ ਹਯਾਤੀ ਦੀ ਕਸਮ, ਜਿਹਦੇ ਸਾਹਮਣੇ ਮੈਂ ਖੜਾ ਵਾਂ, ਇਹਨਾਂ ਵਰਿਆਂ ਵਿੱਚ ਨਾ ਤਰੇਲ ਪਏਗੀ ਤੇ ਨਾ ਮੀਂਹ ਵਰੇਗਾ, ਜਦੋਂ ਤੀਕਰ ਮੈਂ ਨਾ ਆਖਾਂ। ਤੇ ਖੁਦਾਵੰਦ ਦਾ ਇਹ ਕਲਾਮ ਉਹਦੇ ਉੱਤੇ ਨਾਜ਼ਲ ਹੋਇਆ ਭਈ ਇੱਥੋਂ ਟੁਰ ਚੱਲ ਤੇ ਮਸ਼ਰਕ ਵੱਲ ਆਪਣਾ ਰੁਖ ਕਰਕੇ ਕ੍ਰੇਤ ਦੇ ਨਾਲੇ ਦੇ ਕੋਲ, ਜਿਹੜਾ ਯਰਦਨ ਦੇ ਸਾਹਮਣੇ ਹੈ, ਲੁਕ ਜਾ। ਤੇ ਤੂੰ ਉਸੇ ਨਾਲੇ ਵਿੱਚੋਂ ਪੀਵੀਂ। ਤੇ ਮੈਂ ਕਾਵਾਂ ਨੂੰ ਹੁਕਮ ਦਿੱਤਾ ਏ ਭਈ ਉਹ ਤੇਰੀ ਪਰਵਰਿਸ਼ ਕਰਨ। ਤੇ ਉਹਨੇ ਜਾ ਕੇ ਖੁਦਾਵੰਦ ਦੇ ਕਲਾਮ ਦੇ ਮੁਤਾਬਕ ਕੀਤਾ। ਤੇ ਕਾਂ ਉਹਦੇ ਲਈ ਸਵੇਰੇ ਸਵੇਰੇ ਰੋਟੀ ਤੇ ਗੋਸ਼ਤ ਤੇ ਸ਼ਾਮ ਨੂੰ ਵੀ ਰੋਟੀ ਤੇ ਗੋਸ਼ਤ ਲਿਆਂਦੇ ਸੀ, ਤੇ ਉਹ ਉਸ ਨਾਲੇ ਵਿੱਚੋਂ ਪੀਂਦਾ ਹੁੰਦਾ ਸੀ। ਫਿਰ ਰੱਬ ਦਾ ਇਹ ਕਲਾਮ ਉਹਦੇ ਉੱਤੇ ਨਾਜ਼ਲ ਹੋਇਆ ਭਈ ਉੱਠ ਤੇ ਸੈਦਾ ਦੀ ਸਰਪਤ ਨੂੰ ਜਾ ਤੇ ਉੱਥੇ ਹੀ ਰਹਿ। ਵੇਖ, ਮੈਂ ਇੱਕ ਬੇਵਾ ਨੂੰ ਹੁਕਮ ਦਿੱਤਾ ਏ ਭਈ ਤੇਰੀ ਪਰਵਰਿਸ਼ ਕਰੇ। ਤੇ ਉਹ ਉੱਠ ਕੇ ਸਰਪਤ ਨੂੰ ਗਿਆ, ਤੇ ਜਦੋਂ ਉਹ ਸ਼ਹਿਰ ਦੇ ਫਾਟਕ ਉੱਤੇ ਅਪੜਿਆ ਤੇ ਵੇਖਿਆ ਭਈ ਇੱਕ ਬੇਵਾ ਉੱਥੇ ਲੱਕੜੀਆਂ ਇਕੱਠੀਆਂ ਕਰ ਰਹੀ ਏ, ਤੇ ਉਹਨੇ ਉਹਨੂੰ ਆਵਾਜ਼ ਦੇ ਕੇ ਬੁਲਾਇਆ ਤੇ ਆਖਿਆ, ਮੈਨੂੰ ਥੋੜ੍ਹਾ ਜਿਹਾ ਪਾਣੀ ਕਿਸੇ ਭਾਂਡੇ ਵਿੱਚ ਲਿਆ ਕੇ ਦੇ ਕਿ ਮੈਂ ਪੀਵਾਂ। ਤੇ ਜਦੋਂ ਉਹ ਜਾਣ ਲੱਗੀ ਤੇ ਉਹਨੇ ਬੁਲਾ ਕੇ ਆਖਿਆ ਭਈ ਆਪਣੇ ਹੱਥ ਵਿੱਚ ਇੱਕ ਟੁਕੜਾ ਰੋਟੀ ਵੀ ਮੇਰੇ ਲਈ ਲੈਂਦੀ ਆਈ। ਉਹਨੇ ਆਖਿਆ ਭਈ ਖੁਦਾਵੰਦ ਤੇਰੇ ਰੱਬ ਦੀ ਹਯਾਤੀ ਦੀ ਕਸਮ, ਮੇਰੇ ਕੋਲ ਰੋਟੀ ਨਹੀਂ ਏ, ਬਸ ਇੱਕ ਮੁੱਠ ਜਿੰਨਾ ਆਟਾ ਇੱਕ ਮਟਕੇ ਵਿੱਚ ਤੇ ਥੋੜ੍ਹਾ ਜਿਹਾ ਤੇਲ ਇੱਕ ਕੁੱਪੀ ਵਿੱਚ ਏ। ਤੇ ਵੇਖ, ਮੈਂ ਲੱਕੜਾਂ ਇਕੱਠੀਆਂ ਕਰ ਰਹੀ ਹਾਂ ਭਈ ਜਾ ਕੇ ਘਰ ਆਪਣੇ ਲਈ ਤੇ ਆਪਣੇ ਮੁੰਡੇ ਲਈ ਇਹ ਪਕਾਵਾਂ ਤੇ ਅਸੀਂ ਖਾਈਏ ਤੇ ਫਿਰ ਮਰ ਜਾਈਏ। ਤੇ ਏਲੀਆ ਨੇ ਉਹਨੂੰ ਆਖਿਆ ਭਈ ਡਰ ਨਾ, ਕਿਉਂ ਜੇ ਖੁਦਾਵੰਦ ਇਸਰਾਏਲ ਦਾ ਰੱਬ ਇਹ ਆਖਦਾ ਏ ਭਈ ਉਸ ਦਿਨ ਤੀਕਰ, ਜਦੋਂ ਤੀਕਰ ਰੱਬ ਧਰਤੀ ਉੱਤੇ ਮੀਂਹ ਨਾ ਵਰਾਏ, ਨਾ ਤੇ ਤੇਰਾ ਆਟੇ ਵਾਲਾ ਮਟਕਾ ਖਾਲੀ ਹੋਵੇਗਾ ਤੇ ਨਾ ਹੀ ਤੇਲ ਦੀ ਕੁੱਪੀ ਕਦੀ ਮੁੱਕੇਗੀ। ਤੇ ਉਹਨੇ ਜਾ ਕੇ ਏਲੀਆ ਦੇ ਆਖਾਂ ਉੱਤੇ ਕੀਤਾ, ਤੇ ਇਹ ਤੇ ਉਹਦਾ ਸਾਰਾ ਖਾਨਵਾਦਾ ਕਈ ਦਿਨਾਂ ਤੀਕਰ ਖਾਂਦੇ ਰਹੇ। ਤੇ ਰੱਬ ਦੇ ਕਲਾਮ ਦੇ ਮੁਤਾਬਕ, ਜਿਹੜਾ ਉਹਨੇ ਏਲੀਆ ਦੇ ਰਾਹੀਂ ਆਖਿਆ ਸੀ, ਨਾ ਤੇ ਆਟੇ ਦਾ ਮਟਕਾ ਕਦੀ ਖਾਲੀ ਹੋਇਆ, ਨਾ ਤੇਲ ਦੀ ਕੁੱਪੀ ਕਦੀ ਮੁੱਕੀ। ਉਹਨਾਂ ਗੱਲਾਂ ਤੋਂ ਬਾਅਦ ਉਸ ਬੁੱਢੀ ਦਾ ਪੁੱਤਰ, ਜਿਹੜੀ ਉਸ ਘਰ ਦੀ ਮਾਲਕ ਸੀ, ਬਿਮਾਰ ਹੋ ਗਿਆ, ਤੇ ਉਹਦੀ ਬਿਮਾਰੀ ਅਜਿਹੀ ਸਖਤ ਹੋ ਗਈ ਭਈ ਉਹਦੇ ਸਾਹ ਬਾਕੀ ਨਾ ਰਹੇ। ਉਹਨੇ ਉਹਨੂੰ ਆਖਿਆ, ਆਪਣਾ ਪੁੱਤਰ ਮੈਨੂੰ ਦੇ। ਤੇ ਉਹ ਉਹਨੂੰ ਉਹਦੀ ਝੋਲੀ 'ਚ ਲੈ ਕੇ ਉਹਨੂੰ ਉਤਲੇ ਕਮਰੇ ਵਿੱਚ, ਜਿੱਥੇ ਉਹ ਰਹਿੰਦਾ ਸੀ, ਲੈ ਗਿਆ ਤੇ ਉਹਨੂੰ ਪਲੰਘ ਉੱਤੇ ਲੰਮੇ ਪਾਇਆ। ਤੇ ਉਹਨੇ ਰੱਬ ਅੱਗੇ ਫਰਿਆਦ ਕੀਤੀ ਤੇ ਆਖਿਆ, ਐ ਖੁਦਾਵੰਦ ਮੇਰੇ ਰੱਬ, ਮੈਂ ਤੇਰੀ ਮਿੰਨਤ ਕਰਦਾ ਵਾਂ ਭਈ ਇਸ ਮੁੰਡੇ ਦੀ ਜਾਨ ਉਹਦੇ ਵਿੱਚ ਫੇਰ ਆ ਜਾਵੇ। ਤੇ ਖੁਦਾਵੰਦ ਨੇ ਏਲੀਆ ਦੀ ਫਰਿਆਦ ਸੁਣੀ, ਤੇ ਉਸ ਮੁੰਡੇ ਦੀ ਜਾਨ ਫੇਰ ਉਹਦੇ ਵਿੱਚ ਆ ਗਈ ਤੇ ਉਹ ਜੀ ਉੱਠਿਆ। ਤਦ ਏਲੀਆ ਉਸ ਮੁੰਡੇ ਨੂੰ ਚੁੱਕ ਕੇ ਉਤਲੇ ਕਮਰੇ ਵਿੱਚੋਂ ਹੇਠਾਂ ਘਰ ਦੇ ਅੰਦਰ ਲੈ ਗਿਆ ਤੇ ਉਹਨੂੰ ਉਹਦੀ ਮਾਂ ਦੇ ਹਵਾਲੇ ਕੀਤਾ। ਤੇ ਏਲੀਆ ਨੇ ਆਖਿਆ, ਵੇਖ, ਤੇਰਾ ਪੁੱਤਰ ਜਿਉਂਦਾ ਏ। ਤਦ ਉਸ ਬੁੱਢੀ ਨੇ ਏਲੀਆ ਨੂੰ ਆਖਿਆ, ਹੁਣ ਮੈਂ ਜਾਣ ਗਈ ਹਾਂ ਭਈ ਤੂੰ ਰੱਬ ਦਾ ਬੰਦਾ ਏ, ਤੇ ਰੱਬ ਦਾ ਜਿਹੜਾ ਕਲਾਮ ਤੇਰੇ ਮੂੰਹ ਵਿੱਚ ਏ ਉਹ ਸੱਚਾ ਏ।
ਸਲਾਤੀਨ। ਤੇ ਜਦ ਖੁਦਾਵੰਦ ਏਲੀਆ ਨੂੰ ਵਾਮਰੋਲੇ ਵਿੱਚ ਅਸਮਾਨ ਉੱਤੇ ਚੁੱਕਣ ਵਾਲਾ ਸੀ, ਤੇ ਇੰਜ ਹੋਇਆ ਭਈ ਏਲੀਆ ਅਲੀਸ਼ਾ ਨੂੰ ਨਾਲ ਲੈ ਕੇ ਜਲਜਾਲ ਚੋਂ ਨਿਕਲਿਆ। ਤੇ ਏਲੀਆ ਨੇ ਅਲੀਸ਼ਾ ਨੂੰ ਆਖਿਆ, ਤੂੰ ਜ਼ਰਾ ਇੱਥੇ ਰੁਕ ਜਾ, ਕਿਉਂ ਜੇ ਖੁਦਾਵੰਦ ਨੇ ਮੈਨੂੰ ਬੈਤੇਲ ਨੂੰ ਘੱਲਿਆ ਏ। ਅਲੀਸ਼ਾ ਨੇ ਆਖਿਆ, ਖੁਦਾਵੰਦ ਦੀ ਹਯਾਤੀ ਦੀ ਕਸਮ ਤੇ ਤੇਰੀ ਜਿੰਦ ਦੀ ਸੌਗੰਧ, ਮੈਂ ਤੈਨੂੰ ਨਹੀਂ ਛੱਡਾਂਗਾ। ਇਸ ਲਈ ਉਹ ਬੈਤੇਲ ਨੂੰ ਟੁਰ ਗਏ। ਤੇ ਏਲੀਆ ਨੇ ਉਹਨੂੰ ਆਖਿਆ, ਅਲੀਸ਼ਾ, ਤੂੰ ਜ਼ਰਾ ਇੱਥੇ ਹੀ ਰੁਕ ਜਾ, ਕਿਉਂ ਜੇ ਖੁਦਾਵੰਦ ਨੇ ਮੈਨੂੰ ਯਰੂ ਨੂੰ ਘੱਲਿਆ ਏ। ਉਹਨੇ ਆਖਿਆ, ਖੁਦਾਵੰਦ ਦੀ ਹਯਾਤੀ ਦੀ ਕਸਮ ਤੇ ਤੇਰੀ ਜਾਨ ਦੀ ਸੌਗੰਧ, ਮੈਂ ਤੈਨੂੰ ਨਹੀਂ ਛੱਡਾਂਗਾ। ਇਸ ਲਈ ਉਹ ਯਰੂ ਵਿੱਚ ਆਏ। ਤੇ ਏਲੀਆ ਨੇ ਉਹਨੂੰ ਆਖਿਆ, ਅਲੀਸ਼ਾ, ਤੂੰ ਜ਼ਰਾ ਇੱਥੇ ਹੀ ਰੁਕ ਜਾ, ਕਿਉਂ ਜੇ ਖੁਦਾਵੰਦ ਨੇ ਮੈਨੂੰ ਯਰਦਨ ਨੂੰ ਘੱਲਿਆ ਏ। ਉਹਨੇ ਆਖਿਆ, ਖੁਦਾਵੰਦ ਦੀ ਹਯਾਤੀ ਦੀ ਕਸਮ ਤੇ ਤੇਰੀ ਜਾਨ ਦੀ ਸੌਗੰਧ, ਮੈਂ ਤੈਨੂੰ ਨਹੀਂ ਛੱਡਾਂਗਾ। ਇਸ ਲਈ ਉਹ ਦੋਵੇਂ ਅੱਗੇ ਟੁਰ ਗਏ। ਤੇ ਅੰਬੀਆਜ਼ਾਦਿਆਂ ਵਿੱਚੋਂ 50 ਬੰਦੇ ਜਾ ਕੇ ਉਹਨਾਂ ਦੇ ਸਾਹਮਣੇ ਦੂਰ ਖੜੇ ਹੋ ਗਏ, ਤੇ ਦੋਵੇਂ ਯਰਦਨ ਦੇ ਕੰਢੇ ਖੜੇ ਹੋ ਗਏ। ਤੇ ਏਲੀਆ ਨੇ ਆਪਣੀ ਚਾਦਰ ਲਈ ਤੇ ਉਹਨੂੰ ਲਪੇਟ ਕੇ ਪਾਣੀ ਉੱਤੇ ਮਾਰਿਆ, ਤੇ ਪਾਣੀ 2 ਹਿੱਸੇ ਹੋ ਕੇ ਇੱਧਰ ਉੱਧਰ ਹੋ ਗਿਆ, ਤੇ ਉਹ ਦੋਵੇਂ ਖੁਸ਼ਕ ਧਰਤੀ ਉੱਤੇ ਹੋ ਕੇ ਪਾਰ ਚਲੇ ਗਏ। ਤੇ ਜਦ ਉਹ ਪਾਰ ਹੋ ਗਏ, ਤੇ ਏਲੀਆ ਨੇ ਅਲੀਸ਼ਾ ਨੂੰ ਆਖਿਆ, ਭਈ ਇਸ ਤੋਂ ਪਹਿਲਾਂ ਮੈਂ ਤੇਥੋਂ ਲੈ ਲਿਆ ਜਾਵਾਂ, ਮੈਨੂੰ ਦੱਸ ਭਈ ਮੈਂ ਤੇਰੇ ਲਈ ਕੀ ਕਰਾਂ। ਅਲੀਸ਼ਾ ਨੇ ਆਖਿਆ, ਮੈਂ ਤੇਰੀ ਮਿਹਨਤ ਕਰਦਾ ਵਾਂ ਭਈ ਤੇਰੀ ਰੂਹ ਦਾ ਦੁੱਗਣਾ ਹਿੱਸਾ ਮੇਰੇ ਉੱਤੇ ਹੋਵੇ। ਉਹਨੇ ਆਖਿਆ, ਤੂੰ ਔਖਾ ਸਵਾਲ ਕੀਤਾ, ਫਿਰ ਵੀ ਜੇ ਤੂੰ ਮੈਨੂੰ ਆਪਣੇ ਤੋਂ ਵੱਖ ਹੁੰਦਿਆਂ ਵੇਖੇਂ ਤੇ ਤੇਰੇ ਲਈ ਇੰਝ ਹੀ ਹੋਵੇਗਾ, ਜੇ ਨਹੀਂ ਤੇ ਫਿਰ ਇੰਝ ਨਹੀਂ ਹੋਵੇਗਾ। ਤੇ ਉਹ ਅੱਗੇ ਟੁਰਦੇ ਤੇ ਗੱਲਾਂ ਕਰਦੇ ਜਾਂਦੇ ਸੀ, ਭਈ ਵੇਖੋ ਇੱਕ ਆਤਸ਼ੀ ਰੱਥ ਤੇ ਆਤਸ਼ੀ ਘੋੜਿਆਂ ਨੇ ਉਹਨਾਂ ਦੋਵਾਂ ਨੂੰ ਵੱਖ ਕਰ ਦਿੱਤਾ, ਤੇ ਏਲੀਆ ਵਾਮਰੋਲੇ ਵਿੱਚ ਅਸਮਾਨ ਉੱਤੇ ਟੁਰ ਗਿਆ। ਅਲੀਸ਼ਾ ਇਹ ਵੇਖ ਕੇ ਚਿল্ਲਾਇਆ, ਐ ਮੇਰੇ ਬਾਪ, ਇਸਰਾਇਲ ਦੇ ਰੱਥ ਤੇ ਉਹਦੇ ਸਵਾਰ। ਤੇ ਉਹਨੇ ਉਹਨੂੰ ਫੇਰ ਨਾ ਵੇਖਿਆ, ਤੇ ਉਹਨੇ ਆਪਣੇ ਕੱਪੜਿਆਂ ਨੂੰ ਫੜ ਕੇ ਫਾੜ ਦਿੱਤਾ ਤੇ 2 ਹਿੱਸੇ ਕਰ ਦਿੱਤਾ। ਯੋਹੰਨਾ। ਵੇਖੋ, ਪਿਓ ਨੇ ਸਾਡੇ ਨਾਲ ਕੈਸੀ ਮੁਹੱਬਤ ਰੱਖੀ, ਭਈ ਅਸੀਂ ਰੱਬ ਦੇ ਪੁੱਤਰ ਰਖਵਾਏ, ਤੇ ਅਸੀਂ ਹੈ ਵੀ ਹਾਂ। ਜੱਗ ਸਾਨੂੰ ਇਸ ਲਈ ਨਹੀਂ ਜਾਣਦਾ ਭਈ ਉਹਨੇ ਉਹਨੂੰ ਵੀ ਨਹੀਂ ਜਾਣਿਆ। ਅਜ਼ੀਜ਼ੋ, ਅਸੀਂ ਜਾਣਦੇ ਹਾਂ ਭਈ ਜਦੋਂ ਉਹ ਜ਼ਾਹਿਰ ਹੋਵੇਗਾ ਤੇ ਅਸੀਂ ਵੀ ਉਹਦੇ ਵਾਂਗਰ ਹੋਵਾਂਗੇ, ਕਿਉਂ ਜੇ ਉਹਨੂੰ ਉਸ ਤਰ੍ਹਾਂ ਹੀ ਵੇਖਾਂਗੇ ਜਿਸ ਤਰ੍ਹਾਂ ਦਾ ਉਹ ਹੈ ਏ। ਤੇ ਜਿਹੜਾ ਕੋਈ ਉਹਦੇ ਤੋਂ ਇਹ ਆਸ ਰੱਖਦਾ ਏ, ਆਪਣੇ ਆਪ ਨੂੰ ਉਸ ਤਰ੍ਹਾਂ ਦਾ ਹੀ ਪਾਕ ਕਰਦਾ ਏ ਜਿਸ ਤਰ੍ਹਾਂ ਦਾ ਉਹ ਪਾਕ ਏ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਇਨਸਾਨ ਲਾਫਾਨੀਅਤ ਤੇ ਇਲਾਹੀ ਇਖਤਿਆਰ ਦੇ ਰਾਹੀਂ ਜਿਉਂਦਾ ਏ। ਅਲੂਹੀਅਤ ਲਈ ਮਾਦਰ ਪਿਦਰ ਨਾਮ ਏ, ਜਿਹੜਾ ਉਹਦੀ ਰੂਹਾਨੀ ਮਖਲੂਕ ਦੇ ਨਾਲ ਉਹਦੇ ਪਿਆਰੇ ਰਿਸ਼ਤੇ ਵੱਲ ਇਸ਼ਾਰਾ ਕਰਦਾ ਏ, ਜਿਵੇਂ ਭਈ ਰਸੂਲ ਨੇ ਇਹਨਾਂ ਲਫ਼ਜ਼ਾਂ ਵਿੱਚ ਇਹ ਜ਼ਾਹਿਰ ਕੀਤਾ, ਜਿਨ੍ਹਾਂ ਨੂੰ ਇੱਕ ਚੰਗੇ ਸ਼ਾਇਰ ਦੀ ਮਨਜ਼ੂਰੀ ਨਾਲ ਲਿਆ ਗਿਆ ਹੋਵੇ, ਇਸ ਲਈ ਭਈ ਅਸੀਂ ਵੀ ਉਹਦੀ ਔਲਾਦ ਵਾਂ। ਸਾਇੰਸ ਵਿੱਚ ਇਨਸਾਨ ਰੂਹ ਦੀ ਔਲਾਦ ਏ। ਉਹਦਾ ਨਸਬ ਸੋਹਣਾ, ਚੰਗਿਆਈ ਤੇ ਪਾਕੀਜ਼ਗੀ ਬਣਾਉਂਦੀ ਏ। ਉਹਦਾ ਅਸਲ ਬਸ਼ਰ ਵਾਂਗਰ ਵੈਸੀ ਫਿਤਰਤ ਵਿੱਚ ਨਹੀਂ, ਤੇ ਨਾ ਹੀ ਉਹ ਜ਼ਹਾਨਤ ਤਿਕਰ ਅਪੜਨ ਤੋਂ ਪਹਿਲਾਂ ਮਾਦੀ ਹਾਲਤਾਂ ਵਿੱਚੋਂ ਲੰਘਦਾ ਏ। ਰੂਹ ਉਹਦੀ ਹਸਤੀ ਦਾ ਪਹਿਲਾ ਤੇ ਅਸਲੀ ਮੰਬਾ ਏ। ਰੱਬ ਉਹਦਾ ਪਿਓ ਏ ਤੇ ਹਯਾਤੀ ਉਹਦੀ ਹਸਤੀ ਦਾ ਕਾਨੂੰਨ ਏ। ਪੁਰਾਣੇ ਨਬੀਆਂ ਨੇ ਕਿਸੇ ਅਜਿਹੀ ਸ਼ੈ ਨੂੰ ਲੱਭਿਆ ਜਿਹੜੀ ਉਹਨਾਂ ਦੇ ਜ਼ਮਾਨੇ ਦੇ ਨਿਜ਼ਾਮਾਂ ਤੋਂ ਉੱਚੀ ਸੀ। ਕਹਾਨਤ ਦਾ ਤਕੱਬੁਰ ਇਸ ਜੱਗ ਦਾ ਸ਼ਹਜ਼ਾਦਾ ਏ। ਇਹਦਾ ਮਸੀਹ ਵਿੱਚ ਕੁਝ ਨਹੀਂ ਏ। ਹਲੀਮੀ ਤੇ ਖੈਰਾਤ ਵਿੱਚ ਇਲਾਹੀ ਇਖਤਿਆਰ ਏ। ਇਨਸਾਨ ਬਦਕਾਰ ਸੋਚਾਂ ਸੋਚਦੇ ਨੇ, ਜਿਹਦਾ ਨਤੀਜਾ ਏ ਭਈ ਉਹ ਬਦਕਾਰ ਬਣ ਜਾਂਦੇ ਨੇ। ਉਹ ਬਿਮਾਰ ਸੋਚ ਰੱਖਦੇ ਨੇ, ਇਸ ਲਈ ਉਹ ਬਿਮਾਰ ਬਣ ਜਾਂਦੇ ਨੇ। ਜੇ ਪਾਪ ਪਾਪੀਆਂ ਨੂੰ ਜੰਮਦਾ ਏ ਤੇ ਸੱਚਾਈ ਤੇ ਪਿਆਰ ਕੱਲਾ ਹੀ ਉਹਨਾਂ ਨੂੰ ਮੁਕਾ ਸਕਦਾ ਏ। ਜੇ ਬਿਮਾਰੀ ਦਾ ਇੱਕ ਫਹਿਮ ਤਕਲੀਫ ਪੈਦਾ ਕਰ ਸਕਦਾ ਏ ਤੇ ਆਰਾਮ ਦਾ ਇੱਕ ਫਹਿਮ ਤਕਲੀਫ ਦਾ ਜ਼ਹਿਰ ਮਾਰੇ, ਤੇ ਬਿਮਾਰੀ ਜ਼ਹਿਨੀ ਏ, ਮਾਦੀ ਨਹੀਂ। ਇਸ ਲਈ ਇਹ ਅਸਲੀਅਤ ਪਈ ਇਨਸਾਨੀ ਜ਼ੇਨ ਕੱਲਾ ਹੀ ਤਕਲੀਫ ਸਹਿੰਦਾ ਏ, ਬਿਮਾਰ ਅਸਲੀਅਤ ਏ, ਤੇ ਇਲਾਹੀ ਸਿਆਣ ਕੱਲੀ ਸ਼ਫਾ ਦਿੰਦੀ ਏ। ਇਨਸਾਨ ਆਪਣੇ ਅੰਦਰ ਇੱਕ ਦਿਮਾਗ ਰੱਖਦੇ ਹੋਏ ਮਾਦੀ ਸੂਰਤ ਤੋਂ ਕਿਤੇ ਵੱਧ ਕੇ ਹੈ, ਜਿਹਨੂੰ ਲਾਫਾਨੀ ਰਹਿਣ ਲਈ ਆਪਣੇ ਮਾਹੌਲ ਤੋਂ ਬਚ ਕੇ ਰਹਿਣਾ ਚਾਹੀਦਾ ਏ। ਇਨਸਾਨ ਅਬਦੀਅਤ ਦਾ ਪਰਛਾਵਾਂ ਏ, ਤੇ ਇਹ ਪਰਛਾਵਾਂ ਰੱਬ ਦਾ ਅਸਲੀ ਖਿਆਲ ਏ। ਇਹਦੀ ਵੁਸਅਤ ਤੇ ਹੱਦੋਂ ਬਾਹਰ ਬੁਨਿਆਦਾਂ ਤੋਂ ਉੱਚੀ ਪਰਵਾਜ਼ ਨੂੰ ਵਧਾਉਂਦਿਆਂ ਹੋਏ ਰੱਬ ਇਨਸਾਨ ਵਿੱਚ ਲਾਮਹਿਦੂਦ ਖਿਆਲ ਨੂੰ ਜ਼ਾਹਿਰ ਕਰਦਾ ਏ।
ਇਲਾਹੀ ਸਿਆਣ ਸਾਰੀਆਂ ਸ਼ਨਾਖਤਾਂ ਨੂੰ ਮੁਨਫਰਿਦ ਤੇ ਅਬਦੀ ਦੇ ਤੌਰ ਤੇ ਘਾਹ ਵੱਢਣ ਵਾਲੀ ਤਲਵਾਰ ਤੋਂ ਸਤਾਰੇ ਤੀਕਰ ਮਹਿਫੂਜ਼ ਰੱਖਦਾ ਏ। ਸਵਾਲ ਇਹ ਨੇ, ਰੱਬ ਦੀ ਪਛਾਣ ਕੀ ਏ? ਜਾਨ ਕੀ ਏ? ਕੀ ਹਯਾਤੀ ਜਾਂ ਜਾਨ ਬਣਾਈ ਗਈ ਸ਼ੈ ਵਿੱਚ ਮੌਜੂਦ ਹੁੰਦੀ ਏ? ਕੁਝ ਵੀ ਅਸਲੀ ਤੇ ਅਬਦੀ ਨਹੀਂ ਏ, ਕੁਝ ਵੀ ਰੂਹ ਨਹੀਂ ਏ ਸਿਵਾਏ ਰੱਬ ਤੇ ਉਹਦੇ ਖਿਆਲ ਦੇ। ਉਹ ਰਾਹ ਜਿਹਦੇ ਤਾਈਂ ਲਾਫਾਨੀਅਤ ਤੇ ਹਯਾਤੀ ਦੀ ਤਾਲੀਮ ਪਾਈ ਜਾਂਦੀ ਏ, ਉਹ ਕਲੀਸਿਆਈ ਨਹੀਂ ਬਲਕਿ ਮਸੀਹੀ, ਇਨਸਾਨੀ ਨਹੀਂ ਇਲਾਹੀ, ਬਦਨੀ ਨਹੀਂ ਮਬਾਦੁਲ ਤਿੱਬਿਆਤੀ, ਮਾਦੀ ਨਹੀਂ ਬਲਕਿ ਸਾਇੰਸੀ ਤੌਰ ਤੇ ਰੂਹਾਨੀ ਏ। ਇਨਸਾਨ ਦਾ ਵਜੂਦ ਇੱਕ ਮੁਅੱਮਾ ਏ, ਹਰ ਦਿਹਾੜਾ ਇੱਕ ਭੇਤ ਏ। ਬਦਨੀ ਹਿੱਸਾਂ ਦੀ ਗਵਾਹੀ ਸਾਨੂੰ ਇਹਦੇ ਤੋਂ ਵਾਕਫ ਕਰ ਸਕਦੀ ਏ ਜੋ ਕੁਝ ਅਸਲੀ ਤੇ ਜੋ ਕੁਝ ਫਰੀਬੀ ਏ। ਮਾਦੇ ਦੀ ਹਿੱਸ ਦਾ ਝੂਠਾ ਸਬੂਤ ਬਹੁਤ ਚੰਗੇ ਤਰੀਕੇ ਨਾਲ ਰੂਹ ਦੀ ਗਵਾਹੀ ਦੀ ਮੁਖਾਲਫਤ ਕਰਦਾ ਏ। ਮਾਦੇ ਦੀ ਹਿੱਸ ਆਪਣੀ ਆਵਾਜ਼ ਨੂੰ ਹਕੀਕਤ ਦੀ ਸ਼ਿੱਦਤ ਦੇ ਨਾਲ ਉੱਚਾ ਕਰਦੀ ਏ ਤੇ ਆਖਦੀ ਏ, ਮੈਂ ਪੂਰੀ ਤਰ੍ਹਾਂ ਬੇਈਮਾਨ ਹਾਂ ਤੇ ਇਨਸਾਨ ਨੂੰ ਇਹ ਪਤਾ ਏ। ਮੈਂ ਧੋਖਾ ਦੇ ਸਕਦੀ, ਝੂਠ ਬੋਲ ਸਕਦੀ, ਜ਼ਨਾਕਾਰੀ ਕਰ ਸਕਦੀ, ਚੋਰੀ ਕਰ ਸਕਦੀ, ਕਤਲ ਕਰ ਸਕਦੀ ਤੇ ਨਰਮ ਜ਼ੁਬਾਨ ਵਾਲੀ ਕਮੀਨਗੀ ਦੇ ਰਾਹੀਂ ਸੁਰਾਗ ਰਸਾਨੀ ਤੋਂ ਬਚ ਸਕਦੀ ਹਾਂ। ਖਾਹਿਸ਼ ਵਿੱਚ ਜਾਨਵਰ, ਜਜ਼ਬੇ ਵਿੱਚ ਧੋਖੇਬਾਜ਼, ਮਕਸਦ ਵਿੱਚ ਚਾਤਰ। ਮੇਰਾ ਮਤਲਬ ਪਈ ਹਯਾਤੀ ਦੇ ਥੋੜ੍ਹੇ ਜਿਹੇ ਵੇਲੇ ਨੂੰ ਇੱਕ ਜਸ਼ਨ ਬਣਾ ਦੇਨੀ ਆ। ਪਾਪ ਕਿੰਨੀ ਚੰਗੀ ਸ਼ੈ ਏ। ਜਿੱਥੇ ਨੇਕ ਇਰਾਦੇ ਦੀ ਉਡੀਕ ਹੁੰਦੀ ਏ, ਉੱਥੇ ਪਾਪ ਕਿਵੇਂ ਕਾਮਯਾਬ ਹੁੰਦਾ ਏ। ਇਹ ਜੱਗ ਮੇਰੀ ਬਾਦਸ਼ਾਹਤ ਏ। ਮੈਂ ਮਾਦੇ ਦੀ ਖੂਬਸੂਰਤੀ ਉੱਤੇ ਤਖਤ ਨਸ਼ੀਨ ਹਾਂ, ਪਰ ਰੱਬ ਦੀ ਇੱਕ ਛੂਹਣ, ਇੱਕ ਹਾਦਸਾ, ਰੱਬ ਦੀ ਸ਼ਰੀਅਤ ਕਿਸੇ ਵੀ ਵੇਲੇ ਮੇਰਾ ਸਕੂਨ ਬਰਬਾਦ ਕਰ ਸਕਦੀ ਏ। ਕਿਉਂ ਜੇ ਮੇਰੀਆਂ ਸਾਰੀਆਂ ਖਿਆਲੀ ਖੁਸ਼ੀਆਂ ਖਤਰਨਾਕ ਨੇ, ਪਰ ਮੇਰੀ ਬਦਕਿਸਮਤੀ, ਉਬਲਦੇ ਹੋਏ ਲਾਵੇ ਵਾਂਗਰ ਮੈਂ ਵੱਧਦੀ ਵਾਂ ਤੇ ਸਵਾਹ ਕਰਨ ਵਾਲੀ ਅੱਗ ਦੀ ਅਜ਼ਮਤ ਦੇ ਨਾਲ ਚਮਕਦੀ ਵਾਂ। ਰੂਹ ਇਹਦੇ ਉਲਟ ਗਵਾਹੀ ਦਿੰਦਿਆਂ ਹੋਏ ਆਖਦੀ ਏ, ਮੈਂ ਰੂਹ ਹਾਂ, ਇਨਸਾਨ ਜਿਹਦੀਆਂ ਹਿੱਸਾਂ ਰੂਹਾਨੀ ਨੇ ਮੇਰੇ ਵਰਗਾ ਏ। ਉਹ ਲਾਫਾਨੀ ਸਿਆਣ ਦਾ ਪਰਛਾਵਾਂ ਏ, ਕਿਉਂ ਜੇ ਮੈਂ ਲਾਫਾਨੀ ਹਾਂ। ਪਾਕਿਜ਼ਗੀ ਦੀ ਖੂਬਸੂਰਤੀ, ਵਜੂਦ ਦੀ ਕਾਮਲੀਅਤ, ਨਾਮੁਕਣ ਵਾਲਾ ਜਲਾਲ, ਇਹ ਸਭ ਮੇਰੇ ਨੇ, ਕਿਉਂ ਜੇ ਮੈਂ ਰੱਬ ਹਾਂ। ਮੈਂ ਇਨਸਾਨ ਨੂੰ ਲਾਫਾਨੀਅਤ ਦੇਣਾ ਵਾਂ, ਕਿਉਂ ਜੇ ਮੈਂ ਸੱਚਾਈ ਵਾਂ। ਮੈਂ ਸਾਰੀਆਂ ਨਿਯਮਤਾਂ ਸ਼ਾਮਲ ਕਰਦਾ ਵਾਂ ਤੇ ਦੇਣਾ ਵਾਂ, ਕਿਉਂ ਜੇ ਮੈਂ ਪਿਆਰ ਹਾਂ। ਮੈਂ ਅਜ਼ਲ ਤੇ ਅਬਦ ਤੋਂ ਬਗੈਰ ਹਯਾਤੀ ਦੇਣਾ ਵਾਂ, ਕਿਉਂ ਜੇ ਮੈਂ ਹਯਾਤੀ ਹਾਂ। ਮੈਂ ਸਭ ਤੋਂ ਵੱਡਾ ਵਾਂ, ਕਿਉਂ ਜੇ ਮੈਂ ਸਿਆਣ ਹਾਂ। ਮੈਂ ਹਰ ਸ਼ੈ ਦਾ ਮਵਾਦ ਹਾਂ, ਕਿਉਂ ਜੇ ਮੈਂ ਜੋ ਹਾਂ ਸੋ ਮੈਂ ਹਾਂ। ਇਹ ਸਮਝ ਪਈ ਹਯਾਤੀ ਰੱਬ ਰੂਹ ਏ। ਹਯਾਤੀ ਦੀ ਨਾਮੁਕਣ ਵਾਲੀ ਅਸਲੀਅਤ ਉੱਤੇ, ਉਹਦੀ ਕੁਦਰਤ ਤੇ ਲਾਫਾਨੀਅਤ ਉੱਤੇ ਯਕੀਨ ਰੱਖਣ ਨਾਲ ਸਾਡੇ ਦਿਨ ਲੰਮੇ ਕਰਦਾ ਏ। ਈਮਾਨ ਇੱਕ ਸਮਝੇ ਹੋਏ ਅਸੂਲ ਉੱਤੇ ਇਨਹਿਸਾਰ ਕਰਦਾ ਏ। ਇਹ ਅਸੂਲ ਬਿਮਾਰ ਨੂੰ ਠੀਕ ਕਰਦਾ ਏ ਤੇ ਬਰਦਾਸ਼ਤ ਤੇ ਸ਼ੈਵਾਂ ਦੇ ਹਮਾਹੰਗ ਮਰਹਲਿਆਂ ਨੂੰ ਜ਼ਾਹਿਰ ਕਰਦਾ ਏ। ਸਾਡੀਆਂ ਤਾਲੀਮਾਂ ਦਾ ਨਤੀਜਾ ਉਹਨਾਂ ਦੀ ਲੋੜ ਦੇ ਵੇਲੇ ਕੀਤੀ ਹੋਈ ਤਸਦੀਕ ਏ। ਜਦ ਇਹਨਾਂ ਹਦਾਇਤਾਂ ਦੀ ਤਾਕਤ ਦੇ ਸਿਰ ਉੱਤੇ ਤੁਸੀਂ ਸ਼ਦੀਦ ਬਿਮਾਰੀ ਨੂੰ ਮੁਕਾਉਣ ਦੇ ਕਾਬਲ ਹੋ ਜਾਂਦੇ ਹੋ ਤੇ ਇਹ ਇਲਾਜ ਸਾਬਤ ਕਰਦਾ ਏ ਕਿ ਤੁਸੀਂ ਇਸ ਤਾਲੀਮ ਨੂੰ ਸਮਝਦੇ ਹੋ ਤੇ ਇਸ ਲਈ ਤੁਹਾਨੂੰ ਸੱਚਾਈ ਦੀ ਬਰਕਤ ਮਿਲਦੀ ਏ। ਸੱਚਾਈ ਦਾ ਲਾਫਾਨੀ ਨਜ਼ਰੀਆ ਆਪਣੇ ਪਰਾਂ ਹੇਠਾਂ ਬਿਮਾਰਾਂ ਤੇ ਪਾਪੀਆਂ ਨੂੰ ਇਕੱਠਿਆਂ ਕਰਦਿਆਂ ਹੋਏ ਸਦੀਆਂ ਦਾ ਇਹਾਤਾ ਕਰ ਰਿਹਾ ਏ। ਮੇਰੀ ਖਸਤਾ ਹਾਲ ਉਮੀਦ ਉਸ ਖੁਸ਼ੀ ਦੇ ਦਿਨ ਦਾ ਅਹਿਸਾਸ ਦਿਵਾਉਣ ਦੀ ਕੋਸ਼ਿਸ਼ ਕਰਦੀ ਏ ਜਦੋਂ ਇਨਸਾਨ ਮਸੀਹ ਦੀ ਸਾਇੰਸ ਨੂੰ ਸਮਝੇਗਾ ਤੇ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਮੁਹੱਬਤ ਰੱਖੇਗਾ। ਜਦੋਂ ਉਹ ਇਹ ਜਾਣੇਗਾ ਕਿ ਰੱਬ ਕਾਦਰ ਮੁਤਲਕ ਏ ਤੇ ਜੋ ਕੁਝ ਉਹਨੇ ਇਨਸਾਨ ਲਈ ਕੀਤਾ ਏ ਤੇ ਕਰ ਰਿਹਾ ਏ, ਉਹਦੇ ਵਿੱਚ ਇਲਾਹੀ ਮੁਹੱਬਤ ਦੀ ਸ਼ਫਾਈਅਤ ਤਾਕਤ ਨੂੰ ਜਾਣੇਗਾ। ਵਾਅਦੇ ਪੂਰੇ ਕੀਤੇ ਜਾਣਗੇ। ਇਲਾਹੀ ਸ਼ਫਾ ਦੇ ਦੁਬਾਰਾ ਜ਼ਾਹਿਰ ਹੋਣ ਦਾ ਵੇਲਾ ਹਰ ਵੇਲਾ ਹੁੰਦਾ ਏ ਤੇ ਜੋ ਕੋਈ ਵੀ ਆਪਣਾ ਧਰਤੀ ਵਾਲਾ ਸਭ ਕੁਝ ਇਲਾਹੀ ਸਾਇੰਸ ਦੀ ਇਲਤਾਰ ਉੱਤੇ ਰੱਖਦਾ ਏ, ਉਹ ਹੁਣ ਮਸੀਹ ਦੇ ਪਿਆਲੇ ਵਿੱਚੋਂ ਪੀਂਦਾ ਏ ਤੇ ਉਹ ਰੂਹ ਤੇ ਮਸੀਹੀ ਸ਼ਫਾ ਦੀ ਤਾਕਤ ਨਾਲ ਮਲਬੂਸ ਹੁੰਦਾ ਏ। ਸਵਾਲ, ਹਸਤੀ ਦਾ ਸਾਇੰਸੀ ਬਿਆਨ ਕੀ ਏ? ਜਵਾਬ, ਮਾਦੇ ਵਿੱਚ ਨਾ ਕੋਈ ਹਯਾਤੀ, ਸੱਚਾਈ, ਜ਼ਹਾਨਤ ਤੇ ਨਾ ਹੀ ਮਵਾਦ ਹੁੰਦਾ ਏ। ਕਿਉਂ ਜੇ ਰੱਬ ਸਭ ਦਾ ਹਾਕਮ ਏ, ਇਸ ਲਈ ਸਭ ਕੁਝ ਲਾਮੁਤਨਾਹੀ ਸਿਆਣ ਤੇ ਉਹਦਾ ਲਾਮੁਤਨਾਹੀ ਇਜ਼ਹਾਰ ਏ। ਰੂਹ ਲਾਫਾਨੀ ਸੱਚਾਈ ਏ, ਮਾਦਾ ਫਾਨੀ ਗਲਤੀ ਏ। ਰੂਹ ਅਬਦੀ ਤੇ ਹਕੀਕੀ ਏ, ਮਾਦਾ ਗੈਰ ਹਕੀਕੀ ਤੇ ਆਰਜ਼ੀ ਏ। ਰੂਹ ਰੱਬ ਏ ਤੇ ਇਨਸਾਨ ਉਹਦੀ ਸ਼ਕਲ ਤੇ ਸੂਰਤ। ਇਸ ਲਈ ਇਨਸਾਨ ਮਾਦੀ ਨਹੀਂ ਬਲਕਿ ਰੂਹਾਨੀ ਏ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ।
ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।